ਚੁਪਹਿਰਿਆਂ ਦਾ ਏਡਾ ਤਗੜਾ ਲਾਭ ਏ। ਕਈ ਕਹਿੰਦੇ ਜੀ ਅੱਠੇ ਪੈਰ, ਇਹ ਚੁਪਹਿਰੇ ਪਖੰਡ ਨੇ, ਅੱਠੇ ਪੈਰ ਜਪਣਾ ਚਾਹੀਦਾ। ਬਿਲਕੁਲ ਸਹੀ ਗੱਲ, ਅੱਠੇ ਪੈਰ ਜਪਣਾ ਚਾਹੀਦਾ, ਇਹ ਗੱਲ ਨਾਲ ਮੈਂ ਸਹਿਮਤ ਹਾਂ। ਪਰ ਤੁਸੀਂ ਸਿਆਣੇ ਹੋ, ਕਿਸੇ ਨਰਸਰੀ ਕਲਾਸ ਦੇ ਬੱਚੇ ਨੂੰ ਕਹੋ 12ਵੀਂ ਦੀ ਕਿਤਾਬ ਦੇ ਕੇ ਬਈ ਤੂੰ ਪੜ੍ਹ ਕੇ ਵਿਖਾ, ਪੜ੍ਹ ਲੇਗਾ? ਕਦੀ ਨਹੀਂ ਪੜ੍ਹ ਸਕਦਾ। ਹੁਣ ਉਹ ਪੜ੍ਹ ਹੀ ਨਹੀਂ ਸਕਦਾ, ਤੁਸੀਂ ਉਹਨੂੰ ਚਪੇੜਾਂ ਮਾਰਨੀਆਂ ਸ਼ੁਰੂ ਕਰ ਦਿਓ, ਤੈਨੂੰ 12ਵੀਂ ਦੀ ਪੜ੍ਹਾਈ ਨਹੀਂ ਆ ਰਹੀ, ਤੂੰ ਤੇ ਪਖੰਡ ਕਰਦਾ ਪਿਆ, ਤੂੰ 12ਵੀਂ ਦੀ ਪੜ੍ਹਾਈ ਨਹੀਂ ਕਰਦਾ, ਤੂੰ ਪਖੰਡ ਕਰਦਾ। ਉਸ ਭੋਲੇ ਇਨਸਾਨ ਨੂੰ ਕੋਈ ਜਾ ਕੇ ਸਮਝਾਵੇ, ਭਈ ਨਰਸਰੀ ਕਲਾਸ ਦਾ ਬੱਚਾ ਹੈ ਤੇ ਇਹਦੇ ਹੱਥ ਵਿੱਚ ਤੂੰ ਨਰਸਰੀ ਦੀ ਕਿਤਾਬ ਦੇਵੇਂਗਾ ਨਾ ਤਾਂ ਇਹ ਪੜ੍ਹਾਈ ਕਰ ਸਕਦਾ। ਅੱਠੇ ਪੈਰ ਦੀ ਅਵਸਥਾ ਤੱਕ ਸਿੱਖ ਨੇ ਪਹੁੰਚਣਾ। ਪਰ ਪਿਆਰਿਓ, ਉਸ ਅਵਸਥਾ ਤੱਕ ਪਹੁੰਚਣ ਲਈ ਕੁਝ ਪੌੜੀਆਂ ਨੇ। ਪੌੜੀਆਂ, ਅੱਠੇ ਪੈਰ ਜਪਣਾ ਕਿ ਸੁੱਤਿਆਂ ਵੀ ਅੰਦਰ ਵਾਹਿਗੁਰੂ ਚੱਲੇ, ਕੰਮ ਕਾਰ ਕਰਦਿਆਂ ਵੀ ਵਾਹਿਗੁਰੂ ਸਿਮਰਨ ਚੱਲੇ, ਇੱਕ ਜਗ੍ਹਾ ਤੋਂ ਆਉਂਦਿਆਂ ਜਾਂਦਿਆਂ ਵੀ ਸਿਮਰਨ ਚੱਲੇ, ਕਾਰੋਬਾਰ ਕਰ ਰਹੇ ਤਾਂ ਵੀ ਸਿਮਰਨ ਚੱਲੇ। ਅੱਠੇ ਪੈਰ ਹਰ ਵੇਲੇ ਵਾਹਿਗੁਰੂ ਵਾਹਿਗੁਰੂ ਦਾ ਜਾਪ, ਅੰਦਰ ਸਿਮਰਨ ਚੱਲੀ ਚੱਲੇ। ਇਸ ਅਵਸਥਾ ਤੱਕ ਪਹੁੰਚਣਾ ਹੈ। ਪਰ ਪਹੁੰਚਣ ਤੋਂ ਪਹਿਲੇ ਜੇ ਚੁਪਹਿਰਿਆਂ ਦੀ ਇਸ ਪੌੜੀ ਨੂੰ ਚੜ੍ਹ ਲਏਗਾ ਨਾ ਤੇ ਅੱਠੇ ਪੈਰ ਪਹੁੰਚਣਾ ਉਹ ਤੇਰੇ ਲਈ ਸੌਖਾ ਹੋ ਜਾਏਗਾ। ਅੱਠੇ ਪੈਰ ਜਪਣਾ ਤੇਰੇ ਲਈ ਸੌਖਾ ਹੋ ਜਾਏਗਾ। ਤੇਰੀ ਅਵਸਥਾ ਬਣੀ ਨਹੀਂ, ਇੱਕ ਪਾਠ ਜਪਜੀ ਸਾਹਿਬ ਦਾ ਕਰਦਾ ਮਨ ਲੱਗਦਾ ਨਹੀਂ, ਗੱਲਾਂ ਅੱਠੇ ਪੈਰ ਦੀਆਂ ਕਰਦਾ, ਫਿਰ ਤੇ ਉਹ ਗਲਤ ਚੀਜ਼ ਹੋ ਗਈ ਨਾ। ਇਹ ਪਖੰਡ ਨਹੀਂ ਚੁਪਹਿਰੇ, ਇਹ ਚੁਪਹਿਰਿਆਂ ਦੇ ਵਿੱਚ ਏਡੀ ਸ਼ਹੀਦ ਸਿੰਘਾਂ ਦੀ ਕਿਰਪਾ ਵਰਤਦੀ ਏ, ਏਡੀ ਬਖਸ਼ਿਸ਼ ਵਰਤਦੀ ਏ। ਇਸ ਚੁਪਹਿਰੇ ਸਾਹਿਬ ਦਾ ਸਦਕਾ ਗੁਰ ਪਰਮੇਸ਼ਰ ਗੁਰੂ ਰਾਮਦਾਸ, ਉਹਦੇ ਪਿਆਰੇ ਸ਼ਹੀਦ ਸਿੰਘ ਬਾਬਾ ਦੀਪ ਸਿੰਘ ਜੀ ਦੀ ਸ਼ਕਤੀ ਚੁਪਹਿਰਾ ਕਰਨ ਵਾਲਿਆਂ ਦੇ ਹਰ ਵੇਲੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਨਾਲ ਵਰਤਦੀ ਹੈ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਇਹ ਸ਼ਕਤੀ ਇੰਨੀ ਪ੍ਰਬਲ ਹੁੰਦੀ ਹੈ, ਜਿਹਦੇ ਨਾਲ ਵਰਤਦੀ ਹੈ ਨਾ ਉਹਨੂੰ ਨਹੀਂ ਪਤਾ ਲੱਗਦਾ। ਕਈ ਵਾਰੀ ਹੁਣ ਮੰਨ ਲਓ ਤਾਕਤ ਮੇਰੇ ਨਾਲ ਵਰਤਦੀ ਹੈ ਪਰ ਮੈਨੂੰ ਨਹੀਂ ਪਤਾ ਲੱਗਣਾ। ਸ਼ਕਤੀ ਜਿਹਦੇ ਨਾਲ ਵਰਤਦੀ ਹੈ ਨਾ, ਕਈ ਵਾਰੀ ਸਾਧਕ ਬੰਦੇ ਨੂੰ, ਚੁਪਹਿਰਾ ਸਾਹਿਬ ਵਿੱਚ ਹਾਜ਼ਰੀ ਭਰਨ ਵਾਲੇ ਨੂੰ, ਅੰਮ੍ਰਿਤ ਵੇਲੇ ਉੱਠਣ ਵਾਲੇ ਨੂੰ, ਸਿਮਰਨ ਕਰਨ ਵਾਲੇ ਨੂੰ ਇਹਦਾ ਅਹਿਸਾਸ ਵੀ ਨਹੀਂ ਹੋਣ ਦਿੰਦੀ। ਕੀ ਅਹਿਸਾਸ ਨਹੀਂ ਹੋਣ ਦਿੰਦੀ? ਕਿ ਤੇਰੇ ਇਰਦ ਗਿਰਦ ਚੌਗਿਰਦ ਹਮਾਰੇ ਰਾਮ ਕਾਰ ਦੁੱਖ ਲੱਗੇ ਨਾ ਭਾਈ। ਇੱਕ ਸ਼ਕਤੀਸ਼ਾਲੀ ਕਵਚ ਏ, ਸੁਰੱਖਿਆ ਕਵਚ ਏ ਤੇਰੇ ਇਰਦ ਗਿਰਦ। ਇਸ ਕਰਕੇ ਮੇਰੀ ਬੇਨਤੀ ਏ, ਆਪਣੇ ਮਾਲਕ ਦੇ ਉੱਤੇ ਵਿਸ਼ਵਾਸ ਪੂਰੀ ਤਰ੍ਹਾਂ ਦੇ ਨਾਲ ਬਣਾ ਕੇ ਰੱਖੋ। ਇਹ ਵਿਸ਼ਵਾਸ ਕਦੀ ਵੀ ਘਟਣ ਨਾ ਦਿਓ। ਇਹ ਮੇਰੀ ਬੇਨਤੀ ਪਿਆਰਿਓ। ਤੇ ਇਹ ਕਦੀ ਵੀ ਚੀਜ਼ ਆਪਣੇ ਮਾਈਂਡ 'ਚ ਨਾ ਰੱਖਣਾ ਕਿ ਮੈਂ ਚੁਪਹਿਰਿਆਂ ਵਿੱਚ ਹਾਜ਼ਰੀ ਭਰਦਾ ਤੇ ਮੈਂ ਕੱਲਾ ਵਾਂ। ਮੈਂ ਕੱਲਾ ਨਹੀਂ, ਜਿਹਦੇ ਚੁਪਹਿਰੇ ਮੈਂ ਕੱਟਦਾ ਉਹਦੀ ਤਾਕਤ ਮੇਰੇ ਨਾਲ ਵਰਤ ਰਹੀ ਹੈ। ਆਖੋ ਧੰਨ ਗੁਰੂ ਰਾਮਦਾਸ ਜੀ।